ਇਹ ਹਵਾ ਦਾ ਝੋਂਕਾ ਸਿਰਫ ਠੰਡਕ ਨਹੀਂ ਦਿੰਦਾ ਹੈ, ਆਪਣੀ ਮਿੱਟੀ ਦੀ ਖੁਸ਼ਬੂ ਲੈ ਕੇ ਆਉਂਦਾ ਹੈ। ਦਰਖਤ ਜੋ ਸਾਡੇ ਅੱਗੇ ਚੁੱਪ ਰਹਿੰਦੇ ਨੇ, ਪਰ ਜਦੋਂ ਹਵਾ ਵਿੱਚ ਹਿਲਦੇ ਨੇ ਲੱਗਦਾ ਹੈ ਜਿਵੇਂ ਕੁਝ ਕਹਿਣਾ ਚਾਹੁੰਦੇ ਨੇ। ਇਹ ਉਹੀ ਜਗ੍ਹਾ ਹੈ ਜਿੱਥੇ ਇਨਸਾਨ ਨੇ ਦਰਖਤ ਲਗਾਏ ਤੇ ਕੁਦਰਤ ਨੇ ਉਹਨਾਂ ਨੂੰ ਰੂਹ ਬਖਸ਼ੀ। ਛਾਂਗਾ ਮਾਂਗਾ, ਦੁਨੀਆ ਦਾ ਸਭ ਤੋਂ ਪੁਰਾਣਾ ਜੰਗਲ ਜਿੱਥੇ ਹਰ ਪੱਤਾ ਇੱਕ ਰਾਜ਼ ਸੰਭਾਲ ਕੇ ਰੱਖਦਾ ਹੈ। ਅੱਜ ਅਸੀਂ ਉਸ ਰਾਜ਼ ਨੂੰ ਖੋਲ੍ਹਣ ਆਏ ਹਾਂ। अस्सलामुअलैकुम, वेलकम करना ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਮੁਸਾਫਰ ਤੇ ਅੱਜ ਅਸੀਂ ਆਏ ਹਾਂ ਛਾਂਗਾ ਮਾਂਗਾ ਜੰਗਲ ਦੇ ਅੰਦਰ। ਮੇਰੀ ਬੈਕ ਸਾਈਡ ਦੇ ਉੱਤੇ ਤੁਸੀਂ ਵੇਖ ਰਹੇ ਹੋ ਸਾਰਾ ਛਾਂਗਾ ਮਾਂਗਾ ਜੰਗਲ ਹੈਗਾ ਵੇ ਤੇ ਇਹ ਜੰਗਲ ਜਿਹੜਾ ਹੈਗਾ ਇਹਨੂੰ ਬਣੇ ਹੋਏ ਤਕਰੀਬਨ 150 ਸਾਲ ਤੋਂ ਜ਼ਿਆਦਾ ਦਾ ਅਰਸਾ ਹੋ ਗਿਆ ਤੇ ਇਹ ਦੁਨੀਆ ਦਾ ਸਭ ਤੋਂ ਪਹਿਲਾ ਪੁਰਾਣਾ ਇਨਸਾਨੀ ਹੱਥ ਨਾਲ ਲਗਾਇਆ ਹੋਇਆ ਪਹਿਲਾ ਜੰਗਲ ਹੈ। ਇੱਥੇ ਮੇਰੇ ਹੋਸਟ ਹੈਗੇ ਨੇ, ਮੇਰੇ ਦੋਸਤ ਵੀ ਹੈਗੇ ਨੇ ਤੇ ਮੇਰੇ ਹੋਸਟ ਵੀ ਹੈਗੇ ਨੇ ਅਮਜਦ ਸਾਹਿਬ। ਉਹਨਾਂ ਨਾਲ ਤੁਹਾਡੀ ਗੱਲ ਕਰਾਵਾਂਗਾ, ਉਹ ਮਜ਼ੀਦ ਤੁਹਾਨੂੰ ਇਹ ਡਿਟੇਲ 'ਚ ਦੱਸਣਗੇ ਇਸ ਦੇ ਬਾਰੇ। ਤੇ ਇਸ ਸਫ਼ਰ ਦੇ ਵਿੱਚ ਮੇਰੇ ਨਾਲ ਮੇਰੇ ਇੱਕ ਹੋਰ ਦੋਸਤ ਹੈਗੇ ਨੇ ਮੁਹੰਮਦ ਅਜ਼ਹਰ, ਉਹ ਲਾਹੌਰੋਂ ਮੇਰੇ ਨਾਲ ਆਏ ਨੇ ਤੇ ਇਸ ਵੀਡੀਓ ਦੇ ਵਿੱਚ ਮੇਰੇ ਨਾਲ ਹੀ ਰਹਿਣਗੇ ਤੇ ਅਮਜਦ ਸਾਹਿਬ ਨਾਲ ਇਹਦੀ ਮਜ਼ੀਦ ਡਿਟੇਲ ਪੁੱਛਣੇ ਆ, ਨਾਲ ਤੁਹਾਨੂੰ ਵੀ ਦੱਸਣੇ ਆ। अस्सलाम वालेकुम, क्या हाल है? ठीक ठाक हो? अच्छा, ये जी असी जगह खड़े हैं, ये पिछे लाइन भी रेलवे की नज़र आ रही है। ये छांगा मांगा जंगल है वे सारा? ये सारा जंगल है जी। रेल गड्डी में चलती सी किसी टाइम ते बच्चों नूं सवारियां लैके आउंदी जांदी सी। ठीक है। ये छांगे मांगे मेन स्टाफ तो चलती सी, पूरे जंगल की सैर करांदी सी। तकरीबन कोई 80 दे विच आके ये खत्म हो गई। अच्छा, उस पहले चलती सी। ठीक बैग एक दो दफा सी खुद झूठे लैने, उस बाद फिर नहीं मौका मिलिया। ठीक है। तकरीबन कोई 15-20 किलोमीटर मुरब्बा शक्ल जंगल है सारा। ठीक है। पंजाब का सब तो बड़ा जंगल है। ठीक है। है ला जी, इहनूं छांगा मांगा जंगल कहंदे ने। ठीक है। ते ਇਹ ਜਿਹੜਾ ਸਾਰਾ ਜੰਗਲ ਹੈਗਾ ਇਸ ਪਾਸੇ, ਇਹ ਵੀ ਤੇ ਜਿਹੜਾ ਇਸ ਪਾਸੇ ਹਾਂਜੀ, ਇਹ ਦੋਨਾਂ ਸਾਈਡਾਂ ਦੇ ਵਿਚਕਾਰ ਰੋਡ ਜਾ ਰਿਹਾ ਜੀ। ਇਹ ਜਾ ਰਿਹਾ ਮਲਤਾਨ ਰੋਡ, ਜੰਬਰ ਤੋਂ ਆਉਂਦਾ ਵੇ ਸਿੱਧਾ ਜਾਂਦਾ ਚੂਣੀਆਂ, ਛਾਂਗਾ ਮਾਂਗਾ ਚੂਣੀਆਂ, ਠੀਮੋੜ, ਕੰਗਨਪੁਰ ਬਾਰਡਰ ਤੱਕ ਜਾਂਦਾ ਵੇ। ਉਸ ਤੋਂ ਅੱਗੇ ਫਿਰ ਪਰਾ ਬਿਹਾੜੀ ਉਧਰ ਨੂੰ ਨਿਕਲ ਜਾਂਦਾ ਵੇ, ਦਪਾਲਪੁਰ ਨੂੰ, ਕਸੂਰ ਨੂੰ, ਲਾਹੌਰ ਨੂੰ। ਅੱਗੋਂ ਜਾ ਕੇ ਠੀਮੋੜ ਦਾ ਸਾਰਾ ਰਸਤਾ ਹੈ, ਇਹ ਚੇਂਜ ਹੁੰਦੇ ਨੇ। ਠੀਕ ਹੋ ਗਿਆ। ਇਹ ਮੇਨ ਰੋਡ ਹੈ ਜਿਹੜਾ ਜੰਗਲ ਦਾ ਮੇਨ ਰੋਡ ਹੈ। ਕਿਸੇ ਦੌਰ ਦੇ ਵਿੱਚ ਇਹ ਸਿੰਗਲ ਰੋਡ ਹੁੰਦਾ ਸੀ। ਇਹਦੇ ਤੇ ਕੋਈ ਸਵਾਰੀ ਦਿਨ ਨੂੰ ਜਾਂਦੀਆਂ ਨੇ, ਸ਼ਾਮੀ 5 ਵਜੇ ਤੋਂ ਬਾਅਦ ਕੋਈ ਗੱਡੀ ਨਹੀਂ ਸੀ ਲੰਘਦੀ। ਠੀਕ ਹੋ ਗਿਆ। ਜਾਨਵਰ ਬਹੁਤ ਸਾਰੇ ਜੰਗਲ ਦੇ ਵਿੱਚ, ਚੀਤੇ ਸਨ, ਗਿੱਦੜ ਬਹੁਤ ਜ਼ਿਆਦਾ ਸਨ, ਸ਼ੇਰ ਵੀ ਹੈ ਸਨ। ਤੇ ਇਹ ਜਿਹੜਾ ਜੰਗਲ ਹੈਗਾ ਲਾਜ਼ਮੀ ਗੱਲ ਹੈ ਇੱਥੇ ਫਿਰ ਡਕੈਤ ਵਗੈਰਾ ਤੇ ਜਿਹੜੇ ਲੋਕ ਹੈਗੇ ਸਨ ਇਹੋ ਜਿਹੇ, ਕਿਉਂਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਜੰਗਲ ਹੈ ਤੇ ਉਹ ਲਾਜ਼ਮੀ ਗੱਲ ਇੱਥੇ ਕੋਈ ਨਾ ਕੋਈ ਆ ਕੇ ਪਨਾਹ ਲੈਂਦੇ ਹੋਣਗੇ। ਤੇ ਜਿਵੇਂ ਤੁਸੀਂ ਅੱਗੇ ਇੱਕ ਦੱਸ ਰਹੇ ਸੀ ਮੈਨੂੰ ਆਫ ਦੀ ਕੈਮਰਾ ਕਿ ਮਲੰਗੀ ਹੈਗਾ ਸੀ, ਉਸ ਤੋਂ ਇੱਕ ਵਾਕਿਆ ਮਸ਼ਹੂਰ ਉਹ ਜੀ ਇੱਕ ਐਸਾ ਸੁਣਿਆ ਮਲੰਗੀ ਡਾਕੂ। ਹਾਂ। ਤੇ ਉਹ ਇੱਥੇ ਰਹਿੰਦਾ ਸੀ, ਆ ਕੇ ਰਾਤ ਦਿਨ ਦੇ ਟਾਈਮ ਤੇ ਰਹਿੰਦਾ ਸੀ। ਰਾਤ ਜਿਹੜਾ ਸੀ ਉਹ ਲੋਕਾਂ ਨੂੰ ਡਾਢਾ ਵੱਡਿਆਂ ਬੰਦਿਆਂ ਕੋਲ ਪੈਸਾ ਧੇਲਾ ਲੈਂਦਾ ਸੀ, ਗਰੀਬਾਂ ਤਕਸੀਮ ਕਰਦਾ ਸੀ। ਠੀਕ। ਉਹਦਾ ਨਾਮ ਮਲੰਗੀ ਸੀ। ਉਹ ਕਹਿੰਦੇ ਨੇ ਮਿਸਾਲ ਬਣੀ ਸੀ ਦਿਨ ਫਰੰਗੀ ਦਾ, ਰਾਤ ਮਲੰਗੀ ਦੀ। ਦਿਹਾੜੀ ਫਰੰਗੀ ਆਉਂਦਾ ਸੀ ਤੇ ਮਗਰ ਲੱਗਦਾ ਸੀ। ਇਹਨੂੰ ਸ਼ੇਰ ਵਗੈਰਾ ਜਾਨਵਰ ਸਨ, ਉਹ ਵੀ ਇਹਦੀ ਫਰਤ ਕਰਦੇ ਸਨ। ਠੀਕ ਹੈ। ਕਿਤੇ ਖਲੋ ਜਾਂਦਾ ਸੀ, ਘੋੜੀ ਆਪਣੀ ਘਾਰ ਕੇ ਘੋੜੀ ਦੇ ਸਫਰ ਕਰਦੇ ਸਨ ਉਸ ਟਾਈਮ ਲੋਕ। ਸਹੀ ਹੈ। ਤੇ ਘੋੜੀਆਂ ਦੀ ਘਾਰ ਦਿੰਦਾ ਸੀ, ਆਪ ਸੌਂ ਜਾਂਦਾ ਸੀ। ਉਹਦੀ ਫਾਰਤ ਸ਼ੇਰ ਵੀ ਕਰਦੇ। ਜਦੋਂ ਫਰੰਗੀ ਵਗੈਰਾ ਆਉਂਦਾ ਸੀ ਉਹ ਸ਼ੇਰ ਅੱਗੋਂ ਉਹਨਾਂ ਨੂੰ ਪੈ ਜਾਂਦੇ ਸਨ। ਗਿੱਦੜ ਸ਼ੇਰ ਉਹਨਾਂ ਨੂੰ ਪੈ ਜਾਂਦੇ। ਮਲੰਗੀ ਜਿਹੜਾ ਉੱਠ ਪੈਂਦਾ ਸੀ, ਫਿਰ ਉਹ ਸਟੱਡੀ ਹੋ ਜਾਂਦਾ ਸੀ। ਉਹਦੇ ਕੋਲ ਡਰ ਕੇ ਸਭ ਜਿੰਨੀ ਫੌਜ ਹੁੰਦੀ ਸੀ ਫਰੰਗੀ ਦੀ, ਉਹ ਸਾਰੀ ਫੌਜ ਨੱਠ ਜਾਂਦੀ ਸੀ ਕਿ ਮਲੰਗੀ ਉੱਠ ਪਿਆ। ਸਹੀ। ਇਹ ਮਸਲਾ ਹੁੰਦਾ। ਸਹੀ ਸਹੀ। ਅਮਜਦ ਭਾਈ ਨੇ ਤੁਹਾਨੂੰ ਡਿਟੇਲ ਦੱਸੀ ਹੈ, ਇਹ ਉਹ ਡਿਟੇਲ ਹੈਗੀ ਹੈ ਜਿਹੜੇ ਇੱਥੋਂ ਦੇ ਮਕਾਮੀ ਲੋਕ, ਹਰ ਬੰਦੇ ਦੀ ਜ਼ੁਬਾਨੀ ਤੁਹਾਨੂੰ ਇਹ ਸੁਣਨ ਨੂੰ ਮਿਲੇਗੀ, ਕਿਉਂਕਿ ਇਹ ਇੱਥੋਂ ਦੇ ਹੈਗੇ ਨੇ ਤੇ ਇਹ ਵੱਡ ਵਡੇਰਿਆਂ ਤੋਂ ਇਹ ਸਾਰੀਆਂ ਚੀਜ਼ਾਂ ਸੁਣਦੇ ਆ ਰਹੇ ਨੇ। ਤੇ ਬਾਕੀ ਜਿਹੜੀ ਇਹਦੀ ਹਿਸਟਰੀ ਤੇ ਇਹਦੀ ਡਿਟੇਲ ਹੈਗੀ ਹੈ ਉਹ ਵੀ ਤੁਹਾਨੂੰ ਮੈਂ ਮਜ਼ੀਦ ਦੱਸਾਂਗਾ, ਜੋ ਅਸੀਂ ਕਿਤਾਬਾਂ ਦੇ ਵਿੱਚ ਪੜ੍ਹੀ ਹੈ ਜਾਂ ਅਸੀਂ ਉਂਝ ਤੁਸੀਂ ਸਰਚ ਕਰੋ ਤੇ ਤੁਹਾਨੂੰ ਗੂਗਲ ਚਾਚੂ ਦੱਸੇਗਾ ਜਾਂ ਤੁਹਾਨੂੰ ਪਤਾ ਚੱਲ ਜਾਏਗੀ ਕਿ ਇਹਦੀ ਹਿਸਟਰੀ ਕੀ, ਉਹ ਤੁਹਾਨੂੰ ਅੱਗੇ ਚੱਲ ਕੇ ਤੁਹਾਨੂੰ ਦੱਸਾਂਗੇ। ਬਾਕੀ ਹੁਣ ਛਾਂਗਾ ਮਾਂਗਾ ਜੰਗਲ ਦਾ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਅੰਦਰ ਇੱਕ ਝੀਲ ਵੀ ਹੈਗੀ ਹੈ। ਝੀਲ ਵੀ ਹੈਗੀ ਹੈ ਅੰਦਰ? ਝੀਲ ਵੀ ਹੈ ਜੀ। ਜੀ, ਅੰਦਰ ਇੱਕ ਝੀਲ ਵੀ ਹੈਗੀ, ਉਹ ਝੀਲ ਵੀ ਤੁਹਾਨੂੰ ਵਿਖਾਉਂਦੇ ਆ ਤੇ ਉਹਦੀ ਹਿਸਟਰੀ ਵੀ, ਤੇ ਤੁਹਾਨੂੰ ਛਾਂਗਾ ਮਾਂਗਾ ਦਾ ਇੱਕ ਖੂਬਸੂਰਤ ਜੰਗਲ ਜਿਹੜਾ ਹੈਗਾ ਇਨਸਾਨੀ ਹੱਥ ਦਾ ਪਹਿਲਾ ਬਣਿਆ ਹੋਇਆ ਤੁਹਾਨੂੰ ਵਿਖਾਉਂਦੇ ਆ। ਛਾਂਗਾ ਮਾਂਗਾ ਜੰਗਲ ਸਨ 1866 ਦੇ ਵਿੱਚ ਬਰਤਾਨਵੀ ਹਕੂਮਤ ਨੇ ਲਗਵਾਇਆ ਸੀ। ਉਸ ਟਾਈਮ ਦਾ ਪੰਜਾਬ ਦਾ ਗਵਰਨਰ ਜਨਰਲ ਜਿਹੜਾ ਸੀ ਉਹ ਸਰ ਡੋਗਲਸ ਸੀ। ਉਹਨੇ ਫੈਸਲਾ ਕੀਤਾ ਸੀ ਕਿ ਰੇਲਵੇ ਇੰਜਨ ਲਈ ਲੱਕੜੀ ਦੀ ਜ਼ਰੂਰਤ ਪੂਰੀ ਕਰਨ ਲਈ ਇੱਕ ਆਰਟੀਫਿਸ਼ੀਅਲ ਜੰਗਲ ਬਣਾਇਆ ਜਾਵੇ। ਇਹ ਜੰਗਲ ਲਾਹੌਰ ਤੋਂ 75 ਕਿਲੋਮੀਟਰ ਦੂਰ ਹੈ
ਤੇ ਇਸ ਦਾ ਏਰੀਆ ਲਗਭਗ 12,000 ਏਕੜ ਤੋਂ ਵੱਧ ਹੈ। ਇਸ ਦਾ ਨਾਮ ਵੀ ਬਹੁਤ ਹੀ ਦਿਲਚਸਪ ਹੈ। ਛਾਂਗਾ ਮਾਂਗਾ ਅਸਲ ਵਿੱਚ ਦੋ ਚੋਰ ਭਰਾ ਸਨ ਜਿਨ੍ਹਾਂ ਦਾ ਇਸ ਇਲਾਕੇ ਤੇ ਬਹੁਤ ਹੀ ਜ਼ਿਆਦਾ ਜ਼ੋਰ ਸੀ। ਗੋਰੇ ਫਰੰਗੀਆਂ ਨੇ ਜਦੋਂ ਇਹ ਇਲਾਕਾ ਉਹਨਾਂ ਕੋਲੋਂ ਸਾਫ਼ ਕਰਵਾਇਆ ਤਾਂ ਉਹਨਾਂ ਨੇ ਇਸ ਦਾ ਨਾਮ ਉਹਨਾਂ ਦੋਵਾਂ ਭਰਾਵਾਂ ਦੇ ਨਾਂ ਤੇ ਹੀ ਛਾਂਗਾ ਮਾਂਗਾ ਰੱਖ ਦਿੱਤਾ। ਸੋਚੋ ਦੋਸਤੋ, 1866 ਦੇ ਵਿੱਚ ਜਦੋਂ ਟੈਕਨੋਲੋਜੀ ਨਹੀਂ ਹੈਗੀ ਸੀ, ਉਸ ਵੇਲੇ ਲੱਖਾਂ ਦਰਖਤ ਲਗਾਉਣਾ ਇੱਕ ਬਹੁਤ ਹੀ ਵੱਡੀ ਫਨਕਾਰੀ ਹੈਗੀ ਸੀ, ਜਿਹੜੀ ਤੁਹਾਡੇ ਸਾਹਮਣੇ ਹੈ ਤੁਸੀਂ ਵੇਖ ਸਕਦੇ ਹੋ। ਇੰਨਾ ਘਣਾ ਜੰਗਲ ਹੈਗਾ ਵੇ ਤੇ ਦਰਖਤ ਹਰ ਪਾਸੇ ਦਰਖਤ ਹੀ ਹੈਗਾ ਵੇ। ਤੇ ਇਹਨਾਂ ਨੇ ਰੇਲਵੇ ਦੀ ਖਪਤ ਵਾਸਤੇ, ਕਿਉਂਕਿ ਲੱਕੜੀ ਦੇ ਉੱਤੇ ਚੱਲਦੀ ਸੀ ਟ੍ਰੇਨ, ਤੇ ਉਸ ਵੇਲੇ ਸ਼ੀਸ਼ਮ, ਟਾਲੀ, ਉਸ ਤੋਂ ਇਲਾਵਾ ਮਲਬਰੀ ਤੇ ਬਹੁਤ ਕਿਸਮ ਦੇ ਜਿਹੜੇ ਹੈਗੇ ਨਾ ਇਹਨਾਂ ਨੇ ਦਰਖਤ ਲਾਏ ਸੀ, ਤੇ ਉਹ ਹਾਲੇ ਵੀ ਇੱਥੇ ਇਹਦੀ ਪਛਾਣ ਹੈਗੀ। ਇਹ ਸਾਰਾ ਘਣਾ ਜੰਗਲ ਹੈਗਾ ਵੇ। ਇਹ ਸਾਰਾ ਕਮ ਸੇ ਕਮ ਕੋਈ 4 ਤੋਂ 5 ਕਿਲੋਮੀਟਰ ਇਸ ਪਾਸੇ ਹੈਗਾ ਵੇ, ਤੇ 4 ਤੋਂ 5 ਕਿਲੋਮੀਟਰ ਉਹ ਰੋਡ ਦੇ ਸਾਹਮਣੇ ਪੱਲੇ ਪਾਸੇ ਜਿਹੜਾ ਹੈਗਾ ਨਾ ਉਧਰ ਹੈਗਾ ਵੇ। ਤੇ ਵਾਟਰਫਾਲ ਜਿਹੜੀ ਹੈਗੀ ਅੰਦਰ, ਵਾਟਰਫਾਲ ਜਾਂ ਝੀਲ ਜੋ ਵੀ ਹੈ ਉਹ ਵੇਖਣ ਗਏ ਸੀ ਪਹਿਲੀ ਵਾਰੀ। ਉਹ ਤੇ ਬੰਦ ਹੈਗੀ ਵੀ, ਉੱਥੇ ਕੰਮ ਹੋ ਰਿਹਾ ਕੰਸਟਰਕਸ਼ਨ ਦਾ, ਤੇ ਇਸ ਵਾਸਤੇ ਉਹ ਵੇਖ ਨਹੀਂ ਸਕੇ। ਬਾਕੀ ਸਾਰਾ ਜੰਗਲ ਇੰਝ ਹੀ ਹੈਗਾ ਵੇ, ਸੱਜੇ ਖੱਬੇ ਹਰ ਪਾਸੇ ਜਿਹੜਾ ਹੈਗਾ ਨਾ ਇੰਝ ਹੀ ਹਾਲੇ ਵੀ ਜੰਗਲ ਹੈਗਾ ਵੇ। ਤੇ ਹਾਲੇ ਵੀ ਅੰਦਰ ਵੜ ਜਾਓ ਨਾ ਤੇ ਇੰਨਾ ਸਨਾਟਾ ਹੈਗਾ ਵੇ, ਤੇ ਅੱਜ ਤੋਂ 100-150 ਸਾਲ ਪਹਿਲੇ ਕੀ ਸਨਾਟਾ ਹੋਏਗਾ ਯਾਰ ਇੱਥੇ। ਇਸ ਟਾਈਮ ਤੇ ਸਿਰਫ ਸ਼ੋਰ ਹੈ ਜਿਹੜਾ ਸਾਹਮਣੇ ਰੋਡ ਚੱਲ ਰਿਹਾ ਹੈਗਾ ਵੇ, ਇਹ ਰੋਡ ਦਾ ਸ਼ੋਰ ਹੈਗਾ ਵੇ, ਗੱਡੀਆਂ ਦਾ ਸ਼ੋਰ ਹੈਗਾ ਵੇ। ਉਸ ਵੇਲੇ ਤਾਂ ਬਿਲਕੁਲ ਹੀ ਸਨਾਟਾ ਹੈਗਾ ਸੀ। ਜਿਵੇਂ ਅਮਜਦ ਸਾਹਿਬ ਦੱਸ ਰਹੇ ਸੀ ਮਲੰਗੀ ਦੇ ਬਾਰੇ ਕਿ ਦਿਨ ਨੂੰ ਫਰੰਗੀ ਤੇ ਰਾਤ ਨੂੰ ਮਲੰਗੀ, ਤੇ ਸੇਮ ਉਹੀ ਚੀਜ਼ ਜਿਹੜੀ ਹੈਗੀ ਹੈ ਨਾ, ਅੰਦਰ ਵੜ ਜਾਓ ਤੁਸੀਂ ਤੇ ਇੰਝ ਹੀ ਲੱਗਦਾ ਜਿਵੇਂ ਬਿਲਕੁਲ ਸਨਾਟਾ, ਕੋਈ ਸ਼ੈ ਨਹੀਂ ਹੈ, ਨਜ਼ਰ ਹੀ ਨਹੀਂ ਆਣੀ ਤੁਹਾਨੂੰ। ਸਿਰਫ ਚਰਿੰਦ ਪਰਿੰਦ ਦੀ ਆਵਾਜ਼ਾਂ ਨਜ਼ਰ ਆਉਣਗੀਆਂ, ਸੁਣਾਈ ਦੇਣਗੀਆਂ। ਉਸ ਤੋਂ ਇਲਾਵਾ ਇਸ ਜੰਗਲ 'ਚ ਤੁਹਾਨੂੰ ਕੁਛ ਨਹੀਂ ਨਜ਼ਰ ਆਏਗਾ। ਅੱਜ ਦੇ ਦੌਰ ਵਿੱਚ ਜਿੱਥੇ ਪੋਲੂਸ਼ਨ ਤੇ ਗਲੋਬਲ ਵਾਰਮਿੰਗ ਵੱਧ ਰਹੀ ਹੈ, ਛਾਂਗਾ ਮਾਂਗਾ ਵਰਗੇ ਜੰਗਲ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਨੇ। ਇਹ ਜੰਗਲ ਪੰਜਾਬ ਦਾ ਆਕਸੀਜਨ ਬੈਂਕ ਹੈਗੇ ਨੇ। ਕਿਹਾ ਜਾਂਦਾ ਹੈ ਹਰ ਸਾਲ ਹਜ਼ਾਰਾਂ ਟਨ ਕਾਰਬਨ ਡਾਈਆਕਸਾਈਡ ਅਬਜ਼ਰਵ ਕਰਦਾ ਹੈ। ਦੋਸਤੋ, ਛਾਂਗਾ ਮਾਂਗਾ ਸਿਰਫ ਇੱਕ ਜੰਗਲ ਨਹੀਂ, ਇੱਕ ਕਹਾਣੀ ਹੈ। ਇਨਸਾਨ ਦੇ ਹੱਥ ਨਾਲ ਲਗਾਇਆ ਹੋਇਆ ਪਰ ਕੁਦਰਤ ਦੀ ਖੂਬਸੂਰਤੀ ਨਾਲ ਜਿਉਂਦਾ ਜੰਗਲ ਹੈ, ਜਿਸ ਨੇ ਪੰਜਾਬ ਨੂੰ ਸਾਫ਼ ਹਵਾ, ਸਕੂਨ ਤੇ ਇੱਕ ਹਿਸਟੋਰੀਕਲ ਯਾਦ ਬਖਸ਼ੀ ਹੈ। ਅਗਰ ਤੁਸੀਂ ਲਾਹੌਰ ਜਾਂ ਪੰਜਾਬ ਦੇ ਕਿਸੇ ਹਿੱਸੇ ਤੋਂ ਹੋ ਤਾਂ ਇੱਕ ਵਾਰੀ ਜ਼ਰੂਰ ਆਓ ਛਾਂਗਾ ਮਾਂਗਾ ਜੰਗਲ। ਇੱਥੇ ਤੁਸੀਂ ਹਿਸਟਰੀ ਵੀ ਵੇਖ ਸਕਦੇ ਹੋ ਤੇ ਨੇਚਰ ਦਾ ਅਸਲੀ ਸਕੂਨ ਵੀ ਮਹਿਸੂਸ ਕਰ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰੋ, ਤੇ ਚੈਨਲ ਪੰਜਾਬੀ ਮੁਸਾਫਰ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਅਸੀਂ ਪੰਜਾਬੀ ਜ਼ੁਬਾਨ ਵਿੱਚ ਹੋਰ ਹਿਸਟੋਰੀਕਲ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਮੁਸਾਫਰ। ਮਿਲਦੇ ਹਾਂ ਤੁਹਾਡੇ ਨਾਲ ਅਗਲੇ ਕਿਸੇ ਨਵੇਂ ਸਫ਼ਰ ਤੇ ਨਵੀਂ ਜਗ੍ਹਾ ਤੇ ਇੱਕ ਨਵੇਂ ਵਲੌਗ ਦੇ ਨਾਲ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ, ਉਸ ਤੋਂ ਵੱਧ ਕੇ ਆਪਣੇ ਆਂਢ ਗੁਆਂਢ ਦਾ। ਰੱਬ ਰਾਖਾ।